ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਘੁੰਮਣ ਘੇਰੀਆਂ ਸੁਣਾ ਰਿਹਾ ਹਾਂ। ਇਹ ਕਹਾਣੀ ਅੱਜ ਤੋਂ 18 ਸਾਲ ਪਹਿਲੇ ਪੰਜਾਬੀ ਰਸਾਲੇ ਵਿੱਚ ਛਾਇਆ ਹੋਈ, ਜਿਹਦੇ ਐਡੀਟਰ ਜਨਾਬ ਮੁਹੰਮਦ ਜਨੇਦ ਅਕਰਮ ਹੋਰੀ ਸਨ। ਇਹ ਕਹਾਣੀ ਲੰਮੀ ਜ਼ਰੂਰ ਹੈ, ਪਰ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਜ਼ਰੂਰ ਆਖੋਗੇ ਕਿ ਇਹ ਕਹਾਣੀ ਮੈਨੂੰ ਜ਼ਰੂਰ ਸੁਣਨੀ ਚਾਹੀਦੀ ਸੀ। ਤਾਂ ਸੁਣੋ ਹੁਣ ਇਹ ਕਹਾਣੀ ਘੁੰਮਣ ਘੇਰੀਆਂ। ਕੜਾਈ ਵਿੱਚ ਭੁੱਜਦੇ ਕਾਲੇ ਚਨਿਆਂ ਉੱਤੇ ਕੁੱਜਾ ਫੇਰਦੇ ਹੋਏ ਉਹਦਾ ਜੁੱਸਾ ਕਿਸੇ ਲਾਟੂ ਵਾਂਗ ਘੁੰਮ ਰਿਹਾ ਸੀ। ਕੁੱਜੇ ਉੱਤੇ ਉਹਦੇ ਹੱਥਾਂ ਦੀ ਪਕੜ ਡਾਢੀ ਤੇ ਭਾਰ ਇੰਜ ਸੀ ਜਿਵੇਂ ਘੁੰਮਦਿਆਂ ਘੁੰਮਦਿਆਂ ਉਹ ਚਨਿਆਂ ਦਾ ਕਚੂੰਬਰ ਕੱਢ ਕੇ ਕੜਾਈ ਵਿੱਚ ਪਏ ਲੂਣ ਨਾਲ ਬਰਾਬਰ ਕਰ ਦੇਵੇਗੀ। ਭੱਠੀ ਵਿੱਚੋਂ ਨਿਕਲਦੇ ਸੇਕ ਨੇ ਉਹਦੇ ਚਿਹਰੇ ਨੂੰ ਪਹਿਲਾਂ ਹੀ ਲਾਲ ਸੁਆਹ ਕੀਤਾ ਹੋਇਆ ਸੀ। ਉਹ ਕਿਸੇ ਰੋਬੋਟ ਵਾਂਗ ਲੱਗ ਰਹੀ ਸੀ, ਇੱਕ ਫੀਡ ਕੀਤੇ ਹੋਏ ਮਿਸ਼ਨ ਵਾਂਗੂ ਆਪਣੀ ਧੁਨ ਵਿੱਚ ਮਗਨ। ਮਾਸੀ ਮੀਰਾ ਕੰਧ ਨਾਲ ਟੇਕ ਲਾ ਕੇ ਬੈਠੀ ਹੋਈ ਸੀ ਤੇ ਕੁਝ ਦਿਨਾਂ ਤੋਂ ਇਹ ਕੁੜੀ ਉਹਦੀ ਜਗ੍ਹਾ ਬੈਠੇ ਦਾਣੇ ਭੁੰਨ ਰਹੀ ਸੀ। ਮੈਂ ਚੱਲਦਿਆਂ ਚੱਲਦਿਆਂ ਰੁਕ ਗਿਆ ਤੇ ਭੱਠੀ ਤੋਂ ਕੁਝ ਦੂਰ ਇੱਕ ਪੀਪਲ ਥੱਲੇ ਖਲੋ ਗਿਆ। ਹਰ ਚੀਜ਼ ਹੀ ਘੁੰਮ ਰਹੀ ਹੈ। ਜ਼ਮੀਨ ਸੂਰਜ ਦੇ ਦੁਆਲੇ, ਚੰਨ ਜ਼ਮੀਨ ਦੇ ਦੁਆਲੇ ਤੇ ਬੰਦਾ। ਮੈਂ ਸੋਚਾਂ ਵਿੱਚ ਡੁੱਬ ਗਿਆ। ਹੋਰੇ ਮੈਂ ਕਾਇਨਾਤ ਵਿੱਚ ਮੌਜੂਦ ਸ਼ੈਵਾਂ ਦੀ ਘੁੰਮਣ ਘੇਰੀਆਂ ਵਿੱਚ ਗਵਾਚਾ ਕਿੱਥੇ ਦਾ ਕਿੱਥੇ ਅਪੜ ਜਾਂਦਾ ਜੇ ਮੇਰੇ ਸਾਹਮਣੇ ਭੱਠੀ ਨਾ ਹੁੰਦੀ। ਮੈਂ ਕਈ ਮਹੀਨਿਆਂ ਤੋਂ ਇਸੇ ਰਾਹੀਂ ਦਫ਼ਤਰ ਤੋਂ ਘਰ ਤੇ ਘਰ ਤੋਂ ਦਫ਼ਤਰ ਜਾ ਰਿਹਾ ਸੀ। ਇਹ ਰਾਹ ਲੋਕਾਂ ਦੀ ਮਜਬੂਰੀਆਂ ਨਾਲ ਬਣਿਆ ਸੀ। ਲਾਰੀ ਅੱਡੇ ਤੋਂ ਸੈਸ਼ਨ ਕੋਰਟ ਪਹੁੰਚਣ ਲਈ 2 ਸਵਾਰੀਆਂ ਬਦਲਣੀਆਂ ਪੈਂਦੀਆਂ ਨੇ ਤੇ ਆਉਂਦੀਆਂ ਵੀ ਇਹ ਸੂਰਤ ਹੁੰਦੀ ਹੈ ਜੇਕਰ ਲਾਰੀ ਅੱਡੇ ਤੋਂ ਵੱਡੀ ਸੜਕ ਪਾਰ ਕਰਕੇ ਕੱਚੀ ਗਲੀ ਵਿੱਚ ਆਈਏ ਤੇ ਵੱਡਾ ਜਿਹਾ ਗੇਟ ਬਹਾਲੀ ਦਿੰਦਾ ਹੈ। ਉਂਝ ਤੇ ਗੇਟ ਰਾਹ ਬੰਦ ਕਰਨ ਲਈ ਲਾਇਆ ਗਿਆ ਹੈ, ਪਰ ਉਹਦੇ ਦੋਵਾਂ ਦਰਵਾਜ਼ਿਆਂ ਨੂੰ ਰੇਲਵੇ ਫਾਟਕ ਵਾਂਗੂ ਇੱਕ ਮੋਟੀ ਜਿਹੀ ਜ਼ੰਜੀਰ ਨਾਲ ਬੰਨ੍ਹ ਕੇ ਤਾਲਾ ਲਾਇਆ ਹੋਇਆ ਹੈ। ਉਹਨਾਂ ਦੇ ਵਿਚਕਾਰ ਇੰਨਾ ਕੁ ਰਸਤਾ ਬਣਾਇਆ ਹੋਇਆ ਹੈ ਕਿ ਉਹਦੇ ਵਿੱਚੋਂ ਝੁੱਕ ਕੇ ਲੰਘਿਆ ਜਾ ਸਕਦਾ ਹੈ ਤੇ ਕਈ ਸਾਈਕਲ ਸਵਾਰ ਧਿੱਕ ਧਕਾ ਕੇ ਆਪਣੀ ਸਾਈਕਲ ਵੀ ਇਹਦੇ ਵਿੱਚੋਂ ਕੱਢ ਲੈਂਦੇ ਨੇ। ਅਸਲ ਵਿੱਚ ਗੇਟ ਲਾਉਣ ਵਾਲਿਆਂ ਨੂੰ ਵੀ ਇਹਨਾਂ ਹਜ਼ਾਰਾਂ ਲੋਕਾਂ ਦੀ ਮਜਬੂਰੀਆਂ ਦਾ ਅਹਿਸਾਸ ਸੀ, ਜਿਹੜੇ ਇਸ ਰਾਹੀਂ ਪੈਦਲ ਆਪਣੀਆਂ ਮੰਜ਼ਿਲਾਂ ਨੂੰ ਹੁੰਦੇ ਨੇ ਤੇ ਹਯਾਤੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਧੇਲਾ ਬਚਾਉਂਦੇ ਨੇ। ਗੇਟ ਵਿੱਚੋਂ ਲੰਘਦੇ ਦੂਰ ਸਾਹਮਣੇ ਤੱਕ ਰੜਾ ਮੈਦਾਨ ਵਿਖਾਈ ਦਿੰਦਾ ਹੈ। ਜਿੱਥੇ ਇਹ ਮੁੱਕਦਾ ਹੈ ਉਹਦੇ ਅਗਾਂਹ ਸਟੇਸ਼ਨ ਹੈ। ਗੇਟ ਵਿੱਚ ਲੰਘਦਿਆਂ ਹੀ ਸੱਜੇ ਪਾਸੇ ਮਸਜਿਦ ਹੈ। ਮਸਜਿਦ ਦੇ ਬਾਹਰ ਇੱਕ ਬਜ਼ੁਰਗ ਸੁਬਾਹ ਤੋਂ ਲੁੱਡੇ ਵੇਲੇ ਯਾਨੀ ਸਪੀਕਰ ਵਿੱਚ ਬੋਲਦੇ ਵਿਖਾਈ ਦੇਣਗੇ। ਦੋਵੇਂ ਵੇਲੇ ਆਉਣ ਜਾਣ ਵਾਲਿਆਂ ਦਾ ਵਾਹਵਾ ਰਸ਼ ਹੁੰਦਾ ਹੈ। ਇਹ ਬਜ਼ੁਰਗ ਫਾਨੀ ਦੁਨੀਆ ਤੇ ਆਖਿਰ ਦੀ ਦਾਮੀ ਹਯਾਤੀ ਨੂੰ ਦਾ ਅਹਿਸਾਸ ਦਿਲਾਉਂਦੇ ਰਹਿੰਦੇ ਨੇ। ਉੱਥੋਂ ਲੰਘਣ ਵਾਲੇ ਕਈ ਲੋਕ ਕਦੀ ਕਦਾਰ ਬਜ਼ੁਰਗ ਦੇ ਇੱਕ ਲਾਂਭੇ ਪਈ ਸੰਦੂਕੜੀ ਵਿੱਚ ਕੁਝ ਨਾ ਕੁਝ ਪਾ ਜਾਂਦੇ ਨੇ। ਸੱਜੇ ਪਾਸੇ ਟੁਰਦੇ ਜਾਈਏ, ਅੱਗੇ ਕੁਝ ਰੇਲਵੇ ਵਾਲਿਆਂ ਨੇ ਤੇਲ ਦਾ ਕੰਮ ਕਰਨ ਵਾਲਿਆਂ ਨੂੰ ਪੱਟੇ ਉੱਤੇ ਜ਼ਮੀਨ ਦਿੱਤੀ ਹੋਈ ਹੈ, ਜਿਹਦੇ ਵਿੱਚ ਉਹਨਾਂ ਤੇਲ ਦੀਆਂ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਨੇ। ਇਸ ਜਗ੍ਹਾ ਵਿੱਚ ਦਾਖਲ ਹੋਣ ਲਈ ਰਸਤਾ ਕੱਚੀ ਗਲੀ ਵਿੱਚੋਂ ਹੀ ਆਉਂਦਾ ਹੈ। ਇਸ ਦੀਆਂ ਪਿਛਲੀਆਂ ਦੀਵਾਰਾਂ ਦੇ ਨਾਲ ਪੈਦਲ ਚੱਲਣ ਵਾਲਿਆਂ ਦਾ ਰਸਤਾ ਚਲਾ ਜਾਂਦਾ ਹੈ ਤੇ ਇੱਕ ਜਗ੍ਹਾ ਰਸਤਾ ਤਕੂਨ ਦੀ ਸ਼ਕਲ ਬਣਾਉਂਦਾ ਹੈ ਤੇ ਇਸ ਤਕੂਨ ਵਿੱਚ ਮਾਸੀ ਮੀਰਾ ਭੱਠੀ ਸਜਾਏ ਬੈਠੀ ਹੈ, ਜਿਹਦੇ ਸਾਹਮਣੇ ਦੂਰ ਸਟੇਸ਼ਨ ਵਿਖਾਈ ਦੇ ਰਿਹਾ ਤੇ ਸੱਜੇ ਪਾਸੇ ਲਾਈਨਾਂ ਦਾ ਜਾਲ ਵਿਛਿਆ ਹੋਇਆ ਹੈ, ਜਿਹਨੂੰ ਸ਼ਾਰਟਕਟ ਲਾਉਣ ਵਾਲੇ ਪਾਰ ਕਰਦੇ ਨੇ। ਉੱਥੋਂ ਲੰਘਣ ਵਾਲੇ ਮਾਸੀ ਮੀਰਾ ਨੂੰ ਪਛਾਣਦੇ ਨੇ, ਜਿਹੜੀ ਟ੍ਰੈਫਿਕ ਦੇ ਹੰਗਾਮਿਆਂ ਤੋਂ ਅਲੱਗ ਥਲੱਗ ਇੱਕ ਕੋਨੇ ਖਦਰੇ ਵਿੱਚ ਆਪਣੀ ਨਿੱਕੀ ਜਿਹੀ ਦੁਨੀਆ ਵਸਾ ਕੇ ਬੈਠੀ ਹੋਈ ਹੈ। ਹਰ ਪਾਸੇ ਸਨਾਟਾ ਹੈ। 2-3 ਮੰਗਤੇ ਲੈਣਾ ਵੱਲ ਜਾਂਦੇ ਰਾਹ ਵਿੱਚ ਵਿਖਾਈ ਦਿੰਦੇ ਨੇ। ਮੈਂ ਇੱਕ ਮੰਗਤੀ ਕੁੜੀ ਦੀ ਟੁੱਟੀ ਲੱਤ ਕਈ ਮਹੀਨਿਆਂ ਤੋਂ ਵੇਖ ਰਿਹਾ ਸਾਂ, ਪਰ ਲੱਤ ਟੁੱਟੀ ਹੋਵੇ ਤੇ ਠੀਕ ਹੋਵੇ। ਚਲੋ ਜੀ, ਇੱਥੇ ਹੋ ਰਿਹਾ ਕੀ ਹੋ ਰਿਹਾ ਹੈ। ਲੰਘਦੀ ਟ੍ਰੇਨ ਦੀ ਪਾਂ ਨੇ ਮੇਰੇ ਖਿਆਲਾਂ ਦਾ ਸਿਲਸਿਲਾ ਤੋੜ ਦਿੱਤਾ। ਮੇਰੀ ਅੱਖਾਂ ਅੱਗੋਂ ਧੁੰਦ ਛੁੱਟੀ। ਮਾਸੀ ਮੀਰਾ ਦੀਵਾਰ ਨਾਲ ਢੋਲ ਆ ਕੇ ਸੋਚਾਂ ਵਿੱਚ ਡੁੱਬੀ ਹੋਈ ਸੀ। ਇਹਦੇ ਵਿੱਚ ਸ਼ੱਕ ਨਹੀਂ ਕਿ ਭੁੱਜੇ ਚਨੇ ਚਬਣਾ ਬੜਾ ਸਵਾਦੀ ਲੱਗਦਾ ਹੈ, ਪਰ ਜੇ ਮਾਸੀ ਮੀਰਾ ਦੀ ਭੱਠੀ ਮੇਰੀ ਰਾਹ ਵਿੱਚ ਨਾ ਹੁੰਦੀ ਤੇ ਹੋਰੇ ਮੈਂ ਵੀ ਇਸ ਸਵਾਦ ਤੋਂ ਮਹਿਰੂਮ ਹੁੰਦਾ। ਹਯਾਤੀ ਜਿਹੜੀ ਸਪੀਡ ਨਾਲ ਨੱਸੀ ਜਾ ਰਹੀ ਹੈ, ਉਹਨੇ ਬੰਦੇ ਨੂੰ ਝੰਜਾਲ ਵਿੱਚ ਪਾ ਦਿੱਤਾ ਹੈ ਕਿ ਉਹ ਗਵਾਚ ਗਿਆ ਹੈ ਤੇ ਮੂੰਹ ਦੇ ਚਸਕੇ ਲਈ ਵੀ
ਵੱਡੇ ਵੱਡੇ ਹੋਟਲਾਂ ਵੱਲ ਵੇਖ ਕੇ ਤਰਸ ਰਿਹਾ ਹੈ ਤੇ ਉਹ ਸਵਾਦ ਤੇ ਖੁਸ਼ੀ ਜਿਹੜੀ ਉਹਨੂੰ ਥੋੜੇ ਪੈਸੇ ਵਿੱਚ ਮਿਲ ਸਕਦੀ ਹੈ ਉਹਦੇ ਕੋਲੋਂ ਬੇਖਬਰ ਲੰਘੀ ਜਾ ਰਿਹਾ। ਸੱਚੀ ਗੱਲ ਏ, ਮੈਨੂੰ ਨਿੱਕੀ ਜਿਹੀ ਦੁਨੀਆ ਵਸਾ ਕੇ ਆਪਣੇ ਕੰਮ ਵਿੱਚ ਰੁੱਝੇ ਲੋਕ ਭਾਵੇਂ ਕਿਸੇ ਪਿੱਪਲ ਦੇ ਥੱਲੇ ਬਹਿ ਕੇ ਜੁੱਤੀਆਂ ਗੰਢਣ, ਤਨੂਰ ਤਾ ਕੇ ਰੋਟੀਆਂ ਲਾਣ, ਮਿੱਟੀ ਨੂੰ ਵੰਨ-ਸਵੰਨੀਆਂ ਸ਼ਕਲਾਂ ਦੇਣ, ਕੋਲੇ ਪਹਾ ਕੇ ਛੱਲੀਆਂ ਭੁੰਨਣ ਜਾਂ ਭੱਠੀ 'ਚ ਜਾ ਕੇ ਦਾਣੇ ਭੁੰਨ ਰਹੇ ਹੋਣ, ਉਹ ਜ਼ਮੀਨ ਦੇ ਸੱਚੇ ਵਾਸੀ ਲੱਗਦੇ ਨੇ। ਹਰ ਵੇਲੇ ਜ਼ਮੀਨ ਉੱਤੇ ਬੈਠੇ ਜ਼ਮੀਨ ਨਾਲ ਪਿਆਰ ਕਰਦੇ ਨੇ ਅਤੇ ਉਹਦੀ ਠੰਡਕ ਉਹਨਾਂ ਦੇ ਵਜੂਦ ਦਾ ਹਿੱਸਾ ਬਣ ਜਾਂਦੀ ਹੈ। ਜਿਹੜੀ ਇੱਕ ਦਾਇਰਾ ਬਣਾਉਂਦਿਆਂ ਉਹਨਾਂ ਦੇ ਅੰਦਰ ਦੀ ਅੱਗ ਨੂੰ ਘੇਰੇ ਰੱਖਦੀ ਹੈ, ਜਾਂ ਸਾਰਾ ਦਿਨ ਸਰਕਾਰੀ ਕੁਰਸੀ 'ਤੇ ਬਹਿ ਕੇ ਭੁੰਜੇ ਬੈਠਣ ਨੂੰ ਜੀ ਕਰਦਾ ਹੈ, ਅਤੇ ਫਿਰ ਐਸੀਆਂ ਜਗ੍ਹਾ ਮੈਨੂੰ ਚੰਗੀਆਂ ਲੱਗਦੀਆਂ ਨੇ। ਇੰਝ ਮਹਿਸੂਸ ਹੁੰਦਾ ਹੈ ਕਿ ਇਹਨਾਂ ਵਿੱਚੋਂ ਕਈ ਲੋਕਾਂ ਨੇ ਹਯਾਤੀ ਵਿੱਚ ਹਯਾਤੀ ਦੀ ਰੂਹ ਲੱਭ ਲਈ ਹੋਵੇ, ਆਪਣਾ ਮੱਛ ਮਾਰ ਕੇ ਪੋਏ 'ਤੇ ਹੋ ਗਏ ਰਹੇ ਨੇ। ਜਿਹੜੇ ਲੋਕੀ ਅੱਡੀਆਂ ਚੁੱਕ ਕੇ ਬਾਹਾਂ ਖਿਲਾਰ ਕੇ ਜ਼ਮੀਨ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਵੀ ਇੱਕ ਦਿਹਾੜੀ ਵੇਲੇ ਦੇ ਠੁੱਡੇ ਖਾ ਕੇ ਜ਼ਮੀਨ ਵਿੱਚ ਹੀ ਲੇਟ ਜਾਣਾ ਹੈ। ਮੈਂ ਹੌਲੀ ਹੌਲੀ ਟੁਰਦਾ ਮਾਸੀ ਮੀਰਾਂ ਦੀ ਭੱਠੀ ਕੋਲੋਂ ਪਹੁੰਚ ਗਿਆ। ਮੈਂ ਹਮੇਸ਼ਾ ਹੀ ਮਾਸੀ ਹੋਰਾਂ ਕੋਲੋਂ 5 ਰੁਪਏ ਦੇ ਦਾਣੇ ਲੈਂਦਾ ਸਾਂ ਅਤੇ ਮਾਸੀ ਮੇਰੇ ਪਹੁੰਚਦੇ ਹੀ 5 ਰੁਪਏ ਦੇ ਦਾਣੇ ਮੈਨੂੰ ਫੜਾ ਦਿੰਦੀ ਸੀ। ਅੱਜ ਉਹਨੇ ਇਸ ਕੁੜੀ ਨੂੰ ਆਖਿਆ ਸੀ ਜਿਹੜੀ ਉਹਦੀ ਜਗ੍ਹਾ ਬੈਠੀ ਦਾਣੇ ਭੁੰਨ ਰਹੀ ਸੀ, ਇਹ 20 ਰੁਪਏ ਦੇ ਦਾਣੇ ਤਾਜ਼ਾ ਭੁੰਨ ਕੇ। ਮੈਂ ਆਖਿਆ ਤੇ ਮਾਸੀ ਚੂੰਘ ਕੇ ਮੇਰੇ ਵੱਲ ਵੇਖਿਆ। ਘਰ ਵਾਲੀ ਤੇ ਬੱਚਿਆਂ ਨੇ ਫਰਮਾਇਸ਼ ਕੀਤੀ ਸੀ। ਮੈਂ ਇੰਝ ਆਖਿਆ ਜਿਵੇਂ ਮੇਰੇ ਅੰਦਰ ਕੋਈ ਚੋਰ ਹੋਵੇ। ਹਲਾ ਬਹਿ ਜਾ ਚੰਨ ਪੁੱਤਰਾ, ਤੇਰੇ ਦਾਣਿਆਂ ਦਾ ਪਰਾਗਾ ਕੱਢਣੀ। ਮਾਸੀ ਨੇ ਮੇਰੇ ਵੱਲ ਵੇਖਦਿਆਂ ਗੱਲ ਕੀਤੀ ਤੇ ਮੈਂ ਜ਼ਮੀਨ 'ਤੇ ਵਿਛੀ ਇੱਕ ਬੋਰੀ 'ਤੇ ਬਹਿ ਗਿਆ। ਇੱਥੇ ਬਹਿ ਜਾ ਪੁੱਤਰ, ਮਾਸੀ ਨੇ ਚੌੜੇ ਪੱਥਰ ਵੱਲ ਇਸ਼ਾਰਾ ਕਰਦਿਆਂ ਆਖਿਆ। ਮਾਸੀ ਇੱਥੇ ਠੀਕ ਹੈ, ਭੋਏ 'ਤੇ ਬੈਠਣ ਦਾ ਆਪਣਾ ਇੱਕ ਸਵਾਦ ਹੈ। ਹਾਲਾ ਜਿਵੇਂ ਤੇਰੀ ਮਰਜ਼ੀ, ਮਾਸੀ ਨੇ ਆਖਿਆ। ਮੈਂ ਹੁਣ ਜ਼ਮੀਨ ਦੇ ਸੱਚੇ ਵਾਸੀਆਂ ਵਾਂਗੂ ਉਹਦੇ ਉੱਤੇ ਬਹਿ ਗਿਆ। ਕੀ ਕਰਦਾ ਹੈ? ਮਾਸੀ ਨੇ ਬੇਤਕਲਫੀ ਨਾਲ ਪੁੱਛਿਆ। ਸਰਕਾਰੀ ਅਫਸਰ ਹਾਂ। ਮੈਂ ਆਖਿਆ ਤੂੰ ਤਾਂ ਅਫਸਰ ਹੋਇਆ ਪੁੱਤਰ। ਪੁੱਤਰ ਤੇਰਾ ਭੋਏ 'ਤੇ ਬਹਿਣਾ ਚੰਗਾ ਨਹੀਂ ਲੱਗਦਾ। ਮਾਸੀ ਨੇ ਆਖਿਆ। ਕਿਉਂ ਮਾਸੀ? ਅਫਸਰ ਇਨਸਾਨ ਨਹੀਂ ਹੁੰਦਾ? ਉਹ ਰੋਂਦਾ ਵੀ ਹੈ ਅਤੇ ਹੱਸਦਾ ਵੀ ਹੈ, ਉਹਨੂੰ ਭੁੱਖ ਵੀ ਲੱਗਦੀ ਹੈ ਅਤੇ ਉਹਦਾ ਦਿਲ ਵੀ ਧੜਕਦਾ ਹੈ। ਜੇ ਉਹ ਭੋਏ 'ਤੇ ਟੁਰ ਸਕਦਾ ਤਾਂ ਉਹ ਭੋਏ 'ਤੇ ਬਹਿ ਵੀ ਸਕਦਾ ਹੈ। ਜੇ ਇੰਨੀ ਦੁਨੀਆ ਭੋਏ 'ਤੇ ਬੈਠੀ ਅਨਪਣੀ ਕਮਾ ਰਹੀ ਹੈ ਤਾਂ ਮੈਨੂੰ ਕੀ ਹੈ? ਅਤੇ ਨਾਲੇ ਮਾਸੀ ਇਹ ਗੱਲਾਂ ਉਹਨਾਂ ਲੋਕਾਂ ਕੜੀਆਂ ਨੇ ਜਿਹੜੇ ਇਨਸਾਨਾਂ ਦੇ ਵਿਚਕਾਰ ਊਚ ਨੀਚ ਦੀ ਵੰਡ ਪਾਉਣਾ ਚਾਹੁੰਦੇ ਨੇ। ਅਸੀਂ ਲੋਕੀ ਸੋਚੀ ਸਮਝੇ ਬਗੈਰ ਉਹਨਾਂ ਦੇ ਸਿਰ ਹੇਠ ਆ ਜਾਂਦੇ ਹਾਂ। ਮੈਂ ਆਖਿਆ ਤੇ ਦਾਣੇ ਭੁੰਨਦੀ ਕੁੜੀ ਕੜਾਹੀ ਵਿੱਚ ਦਾਤਰੀ ਫੇਰਦਿਆਂ ਰੁਕ ਗਈ। ਮੈਨੂੰ ਇੰਝ ਲੱਗਾ ਜਿਵੇਂ ਜ਼ਮੀਨ ਘੁੰਮਦੀ ਘੁੰਮਦੀ ਰੁਕ ਗਈ ਹੋਵੇ। ਜਿਉਂਦਾ ਰਹਿ ਪੁੱਤਰਾ, ਅੱਲਾ ਉੱਚੀਆਂ ਸ਼ਾਨਾਂ ਕਰੀ ਅਤੇ ਇੰਝ ਹੀ ਹੋਣਾ ਚਾਹੀਦਾ ਹੈ। ਪਰ ਬੱਚਿਆ ਇਹ ਦੁਨੀਆ ਹੈ, ਇੱਥੇ ਹੋਰੇ ਕੀ ਰੌਲੇ ਨੇ। ਬੰਦਾ ਸੋਚਦਾ ਕੁਝ ਅਤੇ ਹੁੰਦਾ ਕੁਝ। ਮਾਸੀ ਕੁਝ ਕਹਿੰਦੇ ਕਹਿੰਦੇ ਚੁੱਪ ਹੋ ਗਈ। ਉਹਦੀਆਂ ਅੱਖੀਆਂ ਖੁੱਲ੍ਹੀਆਂ ਸਨ ਜਿਹੜੀਆਂ ਬਾਹਰ ਵੇਖਣ ਦੀ ਬਜਾਏ ਦਿਮਾਗ ਦੇ ਅੰਦਰ ਉਭਰਨ ਵਾਲੇ ਮੰਜ਼ਰ ਉੱਤੇ ਲੱਗੀਆਂ ਹੋਈਆਂ ਸਨ। ਉਹ ਅੰਦਰਲਾ ਮੰਜ਼ਰ ਮਾਸੀ ਦੀ ਅੱਖੀਆਂ ਨੇ ਵੇਖਿਆ ਅਤੇ ਉਹ ਸਹਿਮ ਕੇ ਕੁਛ ਦੇਰ ਲਈ ਬੰਦ ਹੋਈਆਂ। ਫਿਰ ਉਹਨਾਂ ਬਾਹਰੋਂ ਵੇਖਣਾ ਸ਼ੁਰੂ ਕਰ ਦਿੱਤਾ। ਮਾਸੀ ਤੁਸੀਂ ਕਿਹੜੀ ਸੋਚ ਵਿੱਚ ਡੁੱਬ ਗਏ ਹੋ? ਮੇਰੀ ਗੱਲ ਬੁਰੀ ਤਾਂ ਨਹੀਂ ਲੱਗੀ? ਮੈਂ ਆਖਿਆ ਨਹੀਂ ਚੰਨ ਪੁੱਤਰਾ, ਬਸ ਸੋਚਾਂ ਨਹੀਂ ਛੱਡਦੀਆਂ ਕੋਈ ਗੱਲ, ਜਾਂ ਫਿਰ ਕੋਈ ਰੜਕ ਬੰਦੇ ਨੂੰ ਪਿਛਾਂ ਵੱਲ ਮੋੜ ਦਿੰਦੀ ਹੈ। ਇਹ ਕਹਿੰਦਿਆਂ ਮਾਸੀ ਦੇ ਮੂੰਹ 'ਤੇ ਝੁਰੀਆਂ ਵੱਧਦੀਆਂ ਅਤੇ ਉਦਾਸੀ ਨਾਲ ਭਰਦੀਆਂ ਗਈਆਂ। ਲੂਮ ਵਿੱਚੋਂ ਨਿਕਲਦੇ ਧੂਏਂ ਅਤੇ ਬਲਦੀਆਂ ਲੱਕੜਾਂ ਦੀ ਕੜ ਨੇ ਮਾਹੌਲ ਨੂੰ ਸੁਗਵਾਰ ਕਰ ਦਿੱਤਾ। ਮੈਨੂੰ ਆਪਣਾ ਪੁੱਤਰ ਸਮਝੋ, ਦੱਸੋ ਰੜਕ ਕਿਹੜੀ ਹੈ ਜਿਹੜੀ ਤੁਹਾਡੇ ਅੰਦਰ ਦਾ ਰੋਗ ਬਣੀ ਹੋਈ ਹੈ? ਤੁਹਾਡੇ ਦਿਲ ਦਾ ਭਾਰ ਜ਼ਰੂਰ ਹੋਣਾ ਹੋਵੇਗਾ। ਮੈਂ ਆਖਿਆ ਪੁੱਤਰਾ, ਇਹ ਰੜਕ ਹੀ ਮੇਰਾ ਸਰਮਾਇਆ ਹੈ। ਇਹਦੇ ਨਾਲ ਹੀ ਮੈਂ ਸੌਂਦੀ ਹਾਂ ਅਤੇ ਇਹਦੇ ਨਾਲ ਹੀ ਮੈਂ ਜਾਗ ਰਹੀ ਹਾਂ। ਮੇਰੇ ਸੀਨੇ ਵਿੱਚ ਰੜਕ ਹੀ ਰਹਿ ਗਈ ਹੈ, ਇਹਦਾ ਮੈਨੂੰ ਕੋਈ ਭਾਰ ਨਹੀਂ ਅਤੇ ਨਾਲੇ ਹੋਰਾ ਹੋ ਕੇ ਕੀ ਲੈਣਾ। ਮਾਸੀ ਦੀ ਇਸ ਗੱਲ ਨਾਲ ਮੈਨੂੰ ਇੰਝ ਲੱਗਾ ਜਿਵੇਂ ਭੱਠੀ ਜ਼ਮੀਨ 'ਤੇ ਨਹੀਂ ਮਾਸੀ ਦੇ ਸੀਨੇ ਵਿੱਚ ਲੱਗੀ ਹੋਵੇ, ਜਿਹੜੀ ਆਪਣੇ ਅੰਦਰ ਸੁਲਗਦੀ ਅੱਗ ਉੱਤੇ ਲੋਕਾਂ ਨੂੰ ਦਾਣੇ ਭੁੰਨ ਕੇ ਦੇ ਰਹੀ ਹੈ। ਜ਼ਮੀਨ ਦੇ ਸੱਚੇ ਵਾਸੀ ਆਪਣੀ ਦੁੱਖਾਂ ਦਰਦਾਂ ਅਤੇ ਔਕੜਾਂ ਦੀ ਭੱਠੀ ਆਪਣੇ ਸੀਨੇ ਵਿੱਚ ਲਾ ਕੇ ਇਕਲਾਮ ਪੁੰਜੇ ਪੈ ਕੇ ਕੰਮਾਂ ਵਿੱਚ ਰੁੱਝੇ ਅੰਦਰੋਂ ਹੀ ਅੰਦਰ
ਘੁਲਦੇ ਜਾਂਦੇ ਨੇ। ਮੈਂ ਇੰਝ ਹੀ ਘੁਲਦਿਆਂ ਉਹਨਾਂ ਜ਼ਮੀਨ ਦੇ ਸੀਨੇ ਵਿੱਚ ਲੰਮਾ ਪੈ ਜਾਣਾ ਹੈ। ਚੱਲ ਮਾਸੀ ਮੈਨੂੰ ਦੱਸ, ਤੂੰ ਨਾ ਸਹੀ, ਮੈਂ ਉਲਾਉਣਾ ਚਾਹੁੰਦਾ। ਤੇਰੀ ਪਰੇਸ਼ਾਨੀ ਨੇ ਮੇਰੇ ਦਿਮਾਗ ਨੂੰ ਭਾਰਾ ਕਰ ਦਿੱਤਾ ਹੈ। ਮੈਂ ਮਾਸੀ ਵੱਲ ਵੇਖਦੇ ਆਖਿਆ ਤੇ ਮਾਸੀ ਦੇ ਚਿਹਰੇ ਉੱਤੇ ਛਾਈ ਉਦਾਸੀ ਤੇ ਹਨੇਰਿਆਂ ਉੱਤੇ ਮੁਸਕਾਨ ਕਿਸੇ ਸ਼ਾਬੇ ਸਾਕ ਵਾਂਗੂ ਚਾਦਰ ਮੇਲੀ ਚਮਕੀ। ਪੜ੍ਹਿਆ ਲਿਖਿਆ ਨਾ, ਗੱਲ ਕਢਵਾਉਣ ਦਾ ਵਾਲਾ ਹੁੰਦਾ ਹੈ। ਚੱਲ ਪੁੱਤਰ, ਤੂੰ ਪੁੱਛਿਆ ਏ ਤੇ ਭੋਏ ਤੇ ਬਹਿ ਕੇ ਪੁੱਛਿਆ ਏ ਤੇ ਤੈਨੂੰ ਹੁਣ ਦੱਸਣ ਵਿੱਚ ਕੋਈ ਸੌੜ ਨਹੀਂ। ਮਾਸੀ ਨੇ ਆਖਿਆ ਤੇ ਦਾਣੇ ਭੁੰਦੀ ਕੁੜੀ ਨੇ 20 ਰੁਪਏ ਦੇ ਦਾਣੇ ਚਨੇ ਚੰਗੇਰ ਵਿੱਚੋਂ ਛਾਂਟੇ ਨਾਲ ਕੱਢ ਕੇ ਕੜਾਈ ਵਿੱਚ ਸੁੱਟੇ ਤੇ ਨਾਲ ਬਲਦੀਆਂ ਲੱਕੜਾਂ ਨੂੰ ਪੱਠੀ ਵਿੱਚ ਬਣੀ ਮੋਰੀ ਥਾਈਂ ਅਗਾਂਹ ਕੀਤਾ ਤਾਂ ਜੇ ਕੜਾਈ ਥੱਲੇ ਸੇਕ 'ਚ ਵਾਧਾ ਹੋਵੇ। ਫਿਰ ਮਾਸੀ ਬੋਲਣਾ ਸ਼ੁਰੂ ਕੀਤਾ ਤੇ ਬੋਲਦੀ ਚਲੀ ਗਈ। ਮੈਂ ਇੱਕ ਯਤੀਮ ਕੁੜੀ ਸਾਂ। ਮੇਰੇ ਦੂਰੋਂ ਲੱਗਦੇ ਲਾਣਿਆਂ ਨੇ ਮੈਨੂੰ ਪਾਲਿਆ ਤੇ ਮੇਰਾ ਵਿਆਹ ਇੱਕ ਮਾੜੇ ਜਿਹੇ ਰੇਹੜੀ ਵੱਲ ਨਾਲ ਕਰ ਦਿੱਤਾ। ਮੇਰੇ ਲਈ ਉਹ ਵੀ ਮੇਰਾ ਸਭ ਕੁਝ ਸੀ। ਰੱਬ ਨੇ ਸਾਨੂੰ ਪੁੱਤਰ ਦਿੱਤਾ ਸੀ, ਉਹਦਾ ਨਾਮ ਸ਼ੀਰ ਅਹਿਮਦ ਰੱਖਿਆ। ਮੇਰਾ ਬੰਦਾ ਅਕਸਰ ਬਿਮਾਰ ਰਹਿਣ ਲੱਗ ਪਿਆ। ਬੜਾ ਦੁਆ ਦਾਰੂ ਕੀਤਾ ਪਰ ਰੱਬ ਸੋਹਣੇ ਨੂੰ ਮਨਜ਼ੂਰ ਨਹੀਂ ਸੀ। ਉਹ ਦੁਨੀਆ ਤੋਂ ਗੁਜ਼ਰ ਗਿਆ। ਪਿੰਡ ਦੇ ਲੋਕ ਮੇਰੀ ਇਮਦਾਦ ਕਰਦੇ ਰਹੇ, ਸਦਕੇ ਜ਼ੁਕਾਤ ਵੀ ਦਿੰਦੇ ਰਹੇ। ਮੈਂ ਆਪਣੀ ਹਯਾਤੀ ਆਪਣੇ ਪੁੱਤਰ ਲਈ ਵਕਫ ਕਰ ਦਿੱਤੀ। ਮੈਨੂੰ ਉਸ ਦਿਹਾੜੀ ਦੀ ਉਡੀਕ ਸੀ ਜਦ ਮੇਰਾ ਪੁੱਤਰ ਵੱਡਾ ਹੋਵੇ ਤੇ ਕੁਝ ਕਮਾ ਕੇ ਲਿਆਵੇ ਤੇ ਮੈਂ ਲੋਕਾਂ ਕੋਲੋਂ ਜ਼ੁਕਾਤ ਸਦਕੇ ਨਾ ਲਵਾਂ। ਮੇਰੀ ਖਾਹਿਸ਼ ਰੱਬ ਸੋਹਣੇ ਨੇ ਪੂਰੀ ਕੀਤੀ ਤੇ ਮੇਰਾ ਪੁੱਤਰ 8 ਜਮਾਤਾਂ ਪੜ੍ਹ ਕੇ ਮੋਟਰ ਮਕੈਨਿਕ ਕੋਲ ਸ਼ਾਗਿਰਦ ਹੋ ਗਿਆ ਤੇ ਕੁਝ ਮਹੀਨਿਆਂ ਬਾਅਦ ਉਹ ਖਰਚਾ ਦੇਣ ਲੱਗ ਪਿਆ। ਮੈਂ ਲੋਕਾਂ ਕੋਲੋਂ ਜ਼ਕਾਤ ਸਦਕੇ ਲੈਣੇ ਛੱਡ ਦਿੱਤੇ। ਕੁਝ ਮਹੀਨੇ ਹੋਰ ਗੁਜ਼ਰੇ। ਖੋਰੇ ਉਹਨੂੰ ਕੀ ਹੋਇਆ, ਮੰਜੀ ਤੇ ਲੰਮਾ ਪਿਆ, ਭੜਕ ਕੇ ਮੱਛੀ ਵਾਂਗੂ ਤੜਫਿਆ ਤੇ ਮਾਂ ਕਹਿ ਕੇ ਠੰਡਾ ਹੋ ਗਿਆ। ਮੇਰੀ ਦੁਨੀਆ ਹਨੇਰ ਹੋ ਗਈ। ਮਾਸੀ ਇਹ ਕਹਿ ਕੇ ਰੋਣ ਲੱਗ ਪਈ। ਚੁੱਪ ਕਰ ਮਾਸੀ, ਨਸੀਬਾਂ ਦੀ ਗੱਲ ਸੀ। ਰੋਣ ਨਾਲ ਸਾਡੇ ਨਸੀਬ ਤੇ ਨਹੀਂ ਬਦਲਨੇ। ਦਾਣੇ ਭੁੰਦੀ ਕੁੜੀ ਪਹਿਲੀ ਵਾਰੀ ਬੋਲੀ ਤੇ ਮਾਸੀ ਤੇ ਆਪਣੇ ਹੰਝੂ ਆਪਣੀ ਚਾਦਰ ਨਾਲ ਪੂੰਝੇ। ਤੇ ਪੁੱਤਰਾ, ਕੁਦਰਤ ਨੂੰ ਹੋਰੇ ਕੀ ਮਨਜ਼ੂਰ ਸੀ, ਮੈਂ ਜ਼ੁਕਾਤ ਸਦਕੇ ਫਿਰ ਲੈਣੇ ਸ਼ੁਰੂ ਕਰ ਦਿੱਤੇ। ਜਿਹੜੇ ਪੁੱਤਰ ਦੀ ਕਮਾਈ ਪਰੋਂ ਛੱਡ ਦਿੱਤੇ ਸਨ। ਇੱਕ ਦਿਹਾੜੀ 2 ਔਰਤਾਂ ਗੱਲਾਂ ਕਰਦੀਆਂ ਮੇਰੇ ਕੋਲੋਂ ਲੰਘੀਆਂ। ਇੱਕ ਦੂਜੀ ਨੂੰ ਕਹਿ ਰਹੀ ਸੀ, ਹਾਏ ਨਹੀਂ ਕਿੰਨੇ ਬੁਰੇ ਨਸੀਬ ਦੀ ਹੈ। ਫਿਰ ਸਦਕੇ ਜ਼ੁਕਾਤ ਲੈਣੇ ਸ਼ੁਰੂ ਕਰ ਦਿੱਤੇ ਸੋ, ਹਾਏ ਨਹੀਂ ਕਿੰਨੇ ਬੁਰੇ ਨਸੀਬ ਦੀ। ਇਹ ਗੱਲ ਸੁਣ ਕੇ ਮੇਰਾ ਅੰਦਰ ਫਟ ਪਿਆ ਤਾਂ ਫਿਰ ਪੁੱਤਰਾ, ਅੱਲਾ ਸੋਹਣੇ ਨੇ ਹਿੰਮਤ ਦਿੱਤੀ ਤੇ ਇਹ ਪੱਠੀ ਲਾ ਲਈ। ਹੁਣ ਪੁੱਤਰ ਦੀ ਯਾਦ ਨਾਲ ਹਯਾਤੀ ਦੇ ਦਿਨ ਗੁਜ਼ਾਰ ਰਿਹਾ। ਇਹ ਰੜਕ ਹੀ ਸੀ ਪਰ ਇਹ ਰੜਕ ਹੀ ਮੇਰੀ ਹਯਾਤੀ ਹੈ। ਮਾਸੀ ਨੇ ਉਦਾਸੀ ਨਾਲ ਆਖਿਆ ਤੇ ਮੈਨੂੰ ਚੁੱਪ ਲੱਗ ਗਈ। ਕੁਝ ਸਮਝ ਵਿੱਚ ਨਹੀਂ ਸੀ ਆ ਰਿਹਾ ਮਾਸੀ ਨੂੰ ਕੀ ਆਖਾਂ। ਪੁੱਤਰ, ਮੇਰਾ ਕੰਮ ਚੰਗਾ ਚੱਲ ਰਿਹਾ ਹੈ। ਲੰਘ ਆਏ ਤੇ ਬੜੇ ਲੋਕ ਇੱਥੋਂ ਲੰਘਦੇ ਆ ਪੁੱਜੇ ਚਨੇ ਲੈ ਕੇ ਜਾਂਦੇ ਨੇ। ਮੇਰੇ ਕੋਲ ਵਾਹਵਾ ਪੈਸੇ ਇਕੱਠੇ ਹੋ ਗਏ ਸਨ। ਮੈਂ ਇਸ ਰਸਤੇ ਵਿੱਚ ਠੰਡੇ ਪਾਣੀ ਦਾ ਕੂਲਰ ਲਵਾ ਦਿੱਤਾ ਹੈ। ਗਰਮੀ ਵਿੱਚ ਹਲਕਾਨ ਬੰਦੇ ਜਦੋਂ ਠੰਡਾ ਪਾਣੀ ਪੀਂਦੇ ਨੇ ਤਾਂ ਮੇਰੇ ਸੀਨੇ ਵਿੱਚ ਠੰਡ ਪੈ ਜਾਂਦੀ ਹੈ। ਮੈਂ ਕੁਝ ਕਰ ਸਕਦਾ ਪੁੱਤਰਾ, ਮਾਸੀ ਨੇ ਗੱਲ ਕਰਦਿਆਂ ਮੇਰੇ ਵੱਲ ਕਿਹਾ। ਕੁਝ ਪੈਸੇ ਮੈਂ ਸਕੀਨਾ ਲਈ ਰੱਖ ਦਿੱਤੇ ਨੇ। ਮਾਸੀ ਮੀਨਾ ਨੇ ਇਹ ਗੱਲ ਕਰਦਿਆਂ ਸਕੀਨਾ ਵੱਲ ਇਸ਼ਾਰਾ ਕੀਤਾ ਤਾਂ ਸਕੀਨਾ ਨੇ ਇੱਕ ਨਜ਼ਰੇ ਮਾਸੀ ਵੱਲ ਵੇਖਿਆ ਤੇ ਫਿਰ ਦਾਤਰੀ ਲੂਣ ਵਿੱਚ ਭੁੱਜ ਦੇ ਚਨਿਆਂ ਵਿੱਚ ਪੇਰਨੀ ਸ਼ੁਰੂ ਕਰ ਦਿੱਤੀ। ਇਸ ਨਮਾਨੀ ਦੀ ਦਾਸਤਾਨ ਵੀ ਅਨੂਈ ਹੈ। ਮੇਰੇ ਵਾਂਗੂ ਯਤੀਮ ਬੱਚੀ ਸੀ, ਵਿਆਹ ਹੋਇਆ, ਸੁਹਾਗ ਰਾਤ ਨੂੰ ਬੰਦਾ ਮਰ ਗਿਆ। ਲੋਕਾਂ ਦੀਆਂ ਜ਼ੁਬਾਨਾਂ ਨਹੀਂ ਸੀ ਰੁਕਦੀਆਂ। ਕੀ ਨਹੀਂ ਆਖਿਆ ਉਹਨਾਂ, ਇਹਦਾ ਕੀ ਕਸੂਰ ਹੈ, ਤਕਦੀਰ ਵੱਲੋਂ ਹੀ ਮਨਜ਼ੂਰ ਸੀ। ਇਹਨੂੰ ਇੱਥੇ ਲੈ ਆਈ ਹਾਂ ਮੈਂ ਤੇ ਹੁਣ ਬਹਿ ਗਈ ਹਾਂ। ਇਹ ਪੱਠੀ ਉੱਤੇ ਬੈਠੀ ਦਾਣੇ ਪਾਉਂਦੀ ਮਾਸੀ ਮੀਰਾ ਨੇ ਗੱਲ ਕਰਦਿਆਂ ਮੇਰੇ ਵੱਲ ਗੌਰ ਨਾਲ ਵੇਖਿਆ। ਕੀ ਗੱਲ ਹੈ ਪੁੱਤਰਾ, ਤੂੰ ਚੁੱਪ ਹੀ ਹੋ ਗਿਆ, ਕੋਈ ਮੂੰਹਾਂ ਵੀ ਨਹੀਂ ਕਰਦਾ। ਮਾਸੀ ਨੇ ਹੈਰਾਨੀ ਨਾਲ ਮੈਨੂੰ ਆਖਿਆ। ਮਾਸੀ, ਕਦੀ ਕਦਾਰ ਹਾਂ ਕਰਨ ਨੂੰ ਜੀ ਨਹੀਂ ਕਰਦਾ। ਜੀ ਕਰਦਾ ਏ ਸਿਰ ਥੱਲੇ ਸੁੱਟ ਕੇ ਬੈਠਾ ਰਵਾਂ ਉਹਨਾਂ ਲੋਕਾਂ ਦੇ ਸਾਹਮਣੇ ਜਿਹੜੇ ਦੁੱਖਾਂ ਦੀ ਚਾਦਰ ਵਲੇਟਦਿਆਂ ਬੁੱਕਲ ਮਾਰ ਕੇ ਹਯਾਤੀ ਨੂੰ ਗੇੜੀ ਜਾ ਰਹੇ ਨੇ ਤੇ ਉਹਨਾਂ ਦੀ ਹਯਾਤੀ ਖੂਹ ਵਾਂਗ ਆਪਣੇ ਸੀਨੇ ਵਿੱਚੋਂ ਪਾਣੀ ਕੱਢ ਕੇ ਬੰਜਰ ਜ਼ਮੀਨਾਂ ਨੂੰ ਹਰਿਆਲੀ ਬਖਸ਼ ਰਹੀ ਹੈ। ਮੈਂ ਮਾਸੀ ਨੂੰ ਆਖਿਆ ਤੇ ਸਕੀਨਾ ਨੇ ਗੌਰ ਨਾਲ ਮੇਰੇ ਵੱਲ ਵੇਖਿਆ। ਮੈਂ ਤਾਂ ਸੋਚਿਆ ਸੀ ਕਿ ਮੀਰਾ ਆਪਣਾ ਦੁੱਖ ਲੈ ਕੇ ਭੋਏ ਵਿੱਚ ਲੇਟ ਜਾਏਗੀ, ਪਰ ਪੁੱਤਰਾ, ਹੋਰੇ ਜਿਸਮ ਭੋਏ ਨਾਲ ਮਿਲ ਕੇ ਮਿੱਟੀ ਹੋ ਜਾਂਦੇ ਨੇ ਤੇ ਦੁੱਖ ਇੱਥੇ ਹੀ ਰਹਿ ਜਾਂਦੇ ਨੇ ਤੇ ਬੰਦੇ ਇਹਨਾਂ ਦੁਆਲੇ ਘੁੰਮਦੇ ਰਹਿੰਦੇ ਨੇ। ਇਹ ਤੇ ਬਸ ਦੁੱਖਾਂ ਦੀ ਘੁੰਮਣ ਘੇਰੀਆਂ ਨੇ। ਇਹਨਾਂ ਵਿੱਚ ਘੁੰਮਦਿਆਂ ਅੱਲਾ ਸੋਹਣੇ ਦਾ ਨਾਮ ਲੈਣਾ ਚਾਹੀਦਾ ਤੇ ਉਹਦੀ ਮਖਲੂਕ ਨਾਲ ਪਿਆਰ ਕਰਨਾ ਚਾਹੀਦਾ। ਮਾਸੀ, ਤੁਹਾਡੀ ਗੱਲ ਤੇ ਸੋਲਾਂ ਨੇ ਠੀਕ ਹੈ, ਪਰ ਬੰਦਾ ਆਖਰ ਬੰਦਾ ਹੁੰਦਾ ਹੈ, ਕਿੱਥੋਂ ਤਾਈਂ ਸਬਰ ਕਰ ਸਕਦਾ। ਮੈਂ ਆਖਿਆ, ਨਾ ਪੁੱਤਰਾ ਨਾ, ਐਵੇਂ ਦੀ ਗੱਲ ਨਹੀਂ ਕਰੀ ਤੇ ਅੱਲਾ ਸੋਹਣਾ ਨਾਰਾਜ਼ ਹੋ ਜਾਂਦਾ। ਮੈਂ ਆਪਣੇ ਦੁੱਖਾਂ ਨੂੰ ਆਪਣੇ ਮਨ ਵਿੱਚ ਖੋਲ ਕੇ ਪੀ ਜਾਣਾ ਚਾਹੀਦਾ। ਮਾਸੀ ਨੇ ਆਖਿਆ ਤੇ ਸਕੀਨਾ ਨੇ ਖਾਲੀ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ ਤੇ ਫਿਰ ਉਹਨੇ ਕੜਾਈ ਵਿੱਚ ਭੁੱਜਦੇ ਕਾਲੇ ਚਨੇ ਉੱਤੇ
ਕੁੱਜਾ ਫੇਰਨਾ ਸ਼ੁਰੂ ਕਰ ਦਿੱਤਾ। ਉਹਦਾ ਜੁੱਸਾ ਕਿਸੇ ਲਾਟੂ ਵਾਂਗ ਘੁੰਮ ਰਿਹਾ ਸੀ। ਕੁੱਜੇ ਉਹਦੇ ਹੱਥਾਂ ਦੀ ਪਕੜ ਡਾਢੀ ਤੇ ਭਾਰ ਇੰਝ ਸੀ ਜਿਵੇਂ ਘੁੰਮਦਿਆਂ ਘੁੰਮਦਿਆਂ ਚਨਿਆਂ ਦਾ ਕਚੂਮਰ ਕੱਢ ਕੇ ਕੜਾਈ ਵਿੱਚ ਪਏ ਲੂਣ ਨਾਲ ਬਰਾਬਰ ਕਰ